ਅੱਜ ਅੰਤਿਮ ਅਰਦਾਸ ਤੋਂ ਵਾਪਸੀ ਹੋਈ ਹੈ ਔਰ ਉੱਥੋਂ ਵਾਪਸੀ ਆਉਂਦੇ ਹੋਏ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਦੀ ਕਲਸ਼ ਯਾਤਰਾ ਪੂਰੇ ਭਾਰਤ ਦੇ ਵਿੱਚ ਹੋਣੀ ਹੈ। ਅਗਲੇ ਦਿਨਾਂ ਦੇ ਵਿੱਚ ਇਹ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਲਸ਼ ਯਾਤਰਾ ਕੀਤੀ ਜਾਏਗੀ। ਮਾਝੇ ਮਾਲਵੇ ਦੇ ਸਾਰੇ ਆਗੂਆਂ ਸਾਹਿਬਾਨਾਂ ਨੂੰ ਨਾਲ ਲੈ ਕੇ ਇਹ ਜਿਹੜੀ ਆ ਕਲਸ਼ ਯਾਤਰਾ ਕੀਤੀ ਜਾਏਗੀ ਕਿ ਸਾਰੇ ਹੀ ਆਗੂ ਸਾਹਿਬਾਨ ਔਰ ਪੂਰੇ ਪੰਜਾਬ ਦੇ ਕਿਸਾਨ ਇਹ ਜਿਸ ਜਗ੍ਹਾ ਦੀ ਇਹ ਯਾਤਰਾ ਲੰਘਣੀ ਹੈ ਕਲਸ਼ ਯਾਤਰਾ ਪੂਰਾ ਸਹਿਯੋਗ ਦੇਣ। ਸੜਕਾਂ ਤੇ ਆ ਕੇ ਔਰ ਜਿਸ ਦਿਨ ਇਹ 24 ਅਕਤੂਬਰ ਨੂੰ ਇਹ ਜਲ ਪ੍ਰਵਾਹ ਹੋਇਆ ਉਸ ਦਿਨ ਵੀ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਆਗੂ ਸਾਹਿਬਾਨ ਨੇ ਉਹ ਨਾਲ ਹੋ ਕੇ ਇਹ ਜਲ ਪ੍ਰਵਾਹ ਕਰਨਗੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਸ਼ਹੀਦ ਹੋਏ 4 ਕਿਸਾਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਕਲਸ਼ ਯਾਤਰਾ ਕੱਢੀ ਜਾਵੇਗੀ। ਪੂਰੇ ਪੰਜਾਬ 'ਚ ਕਲਸ਼ ਯਾਤਰਾ ਕੱਢਣ ਤੋਂ ਬਾਅਦ 24 ਅਕਤੂਬਰ ਨੂੰ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਯੂਪੀ ਤੋਂ ਪੰਜਾਬ ਤੱਕ ਅਸਥੀਆਂ ਲੈ ਕੇ ਪਹੁੰਚੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਸਾਂਝੀ ਕੀਤੀ ਹੈ। ਉਹਨਾਂ ਹਰ ਵਰਗ ਨੂੰ ਅਪੀਲ ਕੀਤੀ ਹੈ ਕਿ ਕਲਸ਼ ਯਾਤਰਾ ਦਾ ਸਮਰਥਨ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਜੋ ਲਖੀਮਪੁਰ ਖੀਰੀ ਦੇ ਵਿੱਚ ਸ਼ਹੀਦ ਹੋਇਆ ਉਸ ਦੇ ਵਿੱਚ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਅੱਜ ਅੰਤਿਮ ਅਰਦਾਸ ਤੋਂ ਵਾਪਸੀ ਹੋਈ ਹੈ ਔਰ ਉੱਥੋਂ ਵਾਪਸੀ ਆਉਂਦੇ ਹੋਏ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਦੀ ਕਲਸ਼ ਯਾਤਰਾ ਪੂਰੇ ਭਾਰਤ ਦੇ ਵਿੱਚ ਹੋਣੀ ਹੈ। ਸੋ ਪੰਜਾਬ ਦੀ ਜਿਹੜੀ ਡਿਊਟੀ ਹੈ ਉਹ ਸਾਡੀ ਲੱਗੀ ਹੈ ਔਰ ਉਹ ਕਲਸ਼ ਜਿਹੜੀ ਹੈ ਯਾਤਰਾ ਵਾਸਤੇ ਅਸਥੀਆਂ ਲੈ ਕੇ ਅੱਜ ਪਹੁੰਚੇ ਹਾਂ ਫਲੋਰ ਸਟੇਸ਼ਨ 'ਤੇ। ਸੋ ਅਗਲੇ ਦਿਨਾਂ ਦੇ ਵਿੱਚ ਇਹ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਲਸ਼ ਯਾਤਰਾ ਕੀਤੀ ਜਾਏਗੀ। ਮਾਝੇ ਮਾਲਵੇ ਦੇ ਸਾਰੇ ਆਗੂਆਂ ਸਾਹਿਬਾਨਾਂ ਨੂੰ ਨਾਲ ਲੈ ਕੇ ਇਹ ਜਿਹੜੀ ਆ ਕਲਸ਼ ਯਾਤਰਾ ਕੀਤੀ ਜਾਏਗੀ ਔਰ 24 ਅਕਤੂਬਰ ਨੂੰ ਜਿਹੜੀਆਂ ਇਹ ਅਸਥੀਆਂ ਆ ਇਹ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਸੋ ਇਹ ਬੇਨਤੀ ਕਰਾਂਗੇ ਕਿ ਸਾਰੇ ਹੀ ਆਗੂ ਸਾਹਿਬਾਨ ਔਰ ਪੂਰੇ ਪੰਜਾਬ ਦੇ ਕਿਸਾਨ ਇਹ ਜਿਸ ਜਗ੍ਹਾ ਦੀ ਇਹ ਯਾਤਰਾ ਲੰਘਣੀ ਹੈ ਕਲਸ਼ ਯਾਤਰਾ ਪੂਰਾ ਸਹਿਯੋਗ ਦੇਣ। ਸੜਕਾਂ ਤੇ ਆ ਕੇ ਔਰ ਜਿਸ ਦਿਨ ਇਹ 24 ਅਕਤੂਬਰ ਨੂੰ ਇਹ ਜਲ ਪ੍ਰਵਾਹ ਹੋਇਆ ਉਸ ਦਿਨ ਵੀ ਸਾਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਆਗੂ ਸਾਹਿਬਾਨ ਨੇ ਉਹ ਨਾਲ ਹੋ ਕੇ ਇਹ ਜਲ ਪ੍ਰਵਾਹ ਕਰਨਗੇ। ਕੀਰਤਪੁਰ ਸਾਹਿਬ ਕੀਤੀਆਂ ਜਾਣਗੀਆਂ ਜਲ ਪ੍ਰਵਾਹ। ਸੋ ਸਾਰੇ ਆਗੂ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਦਿਨ ਇਹ ਸ਼ੁਰੂ ਕੀਤੀ ਜਾਵੇਗੀ ਇਹ ਦੱਸ ਦਿੱਤਾ ਜਾਏਗਾ ਕਲਸ਼ ਯਾਤਰਾ ਉਸ ਦਿਨ ਤੁਸੀਂ ਸਾਰੇ ਆਗੂ ਸਾਹਿਬਾਨਾਂ ਨੇ ਸਾਰੇ ਕਿਸਾਨਾਂ ਨੇ ਨਾਲ ਚੱਲਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸਦੇ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ 'ਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਵਾਪਰੀ ਘਟਨਾ ਦੇ ਚੱਲਦਿਆਂ 4 ਕਿਸਾਨ ਸ਼ਹੀਦ ਹੋ ਗਏ ਸਨ। ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਇਸ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।